ਪੁਲਿਸ ਦੀਆਂ ਵਰਦੀਆਂ ਪਾ ਕੇ ਨਾ ਡਾਕੂ ਜਿਹੜੇ ਆ ਨਾ ਉਹ ਡਾਕੇ ਮਾਰ ਰਹੇ ਆ ਤੇ ਪੁਲਿਸ ਕੋ ਫੜੇ ਨਹੀਂ ਜਾ ਰਹੇ। ਅੱਜ ਅਸੀਂ ਖਬਰ ਦੇ ਰਹੇ ਹਾਂ ਕਿ ਪੁਲਿਸ ਦੀਆਂ ਵਰਦੀਆਂ ਪਾ ਕੇ ਅਸਲ ਪੁਲਿਸ ਵਾਲੇ ਕਿਸ ਤਰ੍ਹਾਂ ਡਾਕੇ ਮਾਰਦੇ ਆ, ਕਿਸ ਤਰ੍ਹਾਂ ਸ਼ਰੀਫ ਸ਼ਹਿਰੀਆਂ ਨੂੰ ਲੁੱਟਦੇ ਆ। ਇੱਕ 15 ਤੇ ਕਾਲ ਮਸੂਲ ਹੁੰਦੀ ਆ ਸ਼ਾਹਦ ਨਾਮੀ ਬੰਦੇ ਦੀ। ਮੇਰਾ ਮੁੰਡਾ ਜ਼ੈਨ ਆਪਣੇ ਕਜ਼ਨ ਅਮਾਰ ਦੇ ਨਾਲ ਰਾਤੀ 2 ਵਜੇ ਹਫਤੇ ਦੀ ਰਾਤ ਨੂੰ ਘਰ ਆ ਰਿਹਾ ਸੀ ਗੋਦਾਮ ਤੋਂ ਵਾਪਸ, ਤੇ ਲਸਾਨੀ ਪੁਲੀ ਦੇ ਉੱਪਰ ਡਾਲਫਨ 3 ਜਿਹਦੇ ਵਿੱਚ ਅਹਿਲਕਾਰ ਸੀ ਜਨਾਬ ਮਾਜਦ ਤੇ ਨਈਮ, ਤੇ ਜਨਾਬ ਡਾਲਫਨ ਵਾਲਿਆਂ ਨੇ ਉਹਨਾਂ ਨੂੰ ਸਾਈਡ ਤੇ ਲਿਜਾ ਕੇ ਤੇ ਨਾਲੇ ਚਪੇੜਾਂ ਮਾਰੀਆਂ। ਚਪੇੜਾਂ ਮਾਰਨ ਦਾ ਮਕਸਦ ਇਹ ਸੀਗਾ ਕਿ ਜਨਾਬ ਜਿਹੜੇ ਤੁਹਾਡੀ ਜੇਬ ਦੇ ਵਿੱਚ ਪੈਸੇ ਆ ਨਾ 2 ਲੱਖ ਰੁਪਇਆ ਸਿੱਕਾ ਹੈ ਰਾਜੁਲ ਵਕਤ, ਉਹਦੇ ਚੋਂ 1.5 ਲੱਖ ਰੁਪਇਆ ਸਾਨੂੰ ਦੇ ਦਿਓ, ਨਹੀਂ ਤੇ ਸੰਗੀਨ ਮੁਕੱਦਮਾਤ ਦੇ ਵਿੱਚ ਤੁਹਾਨੂੰ ਫਸਾ ਦੇਾਂਗੇ। ਪੁਲਿਸ ਆ ਗਈ, ਪੁਲਿਸ ਨੇ ਆ ਕੇ ਸਾਰੇ ਹਾਲਾਤੋਂ ਵਾਕਿਆ ਦੇਖੇ ਤੇ ਏਐਸਪੀ ਸਾਹਿਬ ਕੋਲ ਇਹ ਰੌਲਾ ਚੱਲ ਗਿਆ ਕਿ ਜਨਾਬ ਡਾਲਫਨ ਵਾਲੇ 1 ਮੋਟਰਸਾਈਕਲ ਸੀਗੇ, 2 ਮੋਟਰਸਾਈਕਲਾਂ ਤੇ ਸੀਗੇ। ਬੜਾ ਸਾਫ਼ ਜਿਹਾ ਫਾਰਮੂਲਾ ਵਾ, ਪੈਸੇ ਲਏ ਆ ਨਹੀਂ ਲਏ, ਅਗਰ ਲਏ ਆ ਤੇ ਇਹਨਾਂ ਦੇ ਠੋਕ ਕੇ ਪਰਚਾ ਦਿਓ। ਅਸਲਾਮ ਵਾਲੇਕੁਮ। ਕੱਲ ਅਸੀਂ ਖਬਰ ਦਿੱਤੀ ਸੀ ਕਿ ਪੁਲਿਸ ਦੀਆਂ ਵਰਦੀਆਂ ਪਾ ਕੇ ਨਾ ਡਾਕੂ ਜਿਹੜੇ ਆ ਨਾ ਉਹ ਡਾਕੇ ਮਾਰ ਰਹੇ ਆ ਤੇ ਪੁਲਿਸ ਕੋ ਫੜੇ ਨਹੀਂ ਜਾ ਰਹੇ। ਅੱਜ ਅਸੀਂ ਖਬਰ ਦੇ ਰਹੇ ਹਾਂ ਕਿ ਪੁਲਿਸ ਦੀਆਂ ਵਰਦੀਆਂ ਪਾ ਕੇ ਅਸਲ ਪੁਲਿਸ ਵਾਲੇ ਕਿਸ ਤਰ੍ਹਾਂ ਡਾਕੇ ਮਾਰਦੇ ਆ, ਕਿਸ ਤਰ੍ਹਾਂ ਸ਼ਰੀਫ ਸ਼ਹਿਰੀਆਂ ਨੂੰ ਲੁੱਟਦੇ ਆ। ਮੈਂ ਤੁਹਾਨੂੰ ਥੋੜੀ ਜਿਹੀ ਸਟੋਰੀ ਦੱਸਦਾ ਵਾਂ, ਫਿਰ ਅੱਗੇ ਹਕਾਇਕ ਜਿਹੜੇ ਆ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਹੋਇਆ ਕੀ ਆ। ਜਨਾਬ ਇੱਕ 15 ਤੇ ਕਾਲ ਮਸੂਲ ਹੁੰਦੀ ਆ ਸ਼ਾਹਦ ਨਾਮੀ ਬੰਦੇ ਦੀ। ਉਹਦਾ ਇਹ ਕਹਿਣਾ ਕਿ ਮੈਂ ਕੈਮੀਕਲ ਦਾ ਕੰਮ ਕਰਦਾ ਵਾਂ ਤੇ ਮੇਰਾ ਮੁੰਡਾ ਜ਼ੈਨ ਆਪਣੇ ਕਜ਼ਨ ਅਮਾਰ ਦੇ ਨਾਲ ਰਾਤੀ 2 ਵਜੇ ਹਫਤੇ ਦੀ ਰਾਤ ਨੂੰ ਘਰ ਆ ਰਿਹਾ ਸੀ ਗੋਦਾਮ ਤੋਂ ਵਾਪਸ, ਤੇ ਲਸਾਨੀ ਪੁਲੀ ਦੇ ਉੱਪਰ ਡਾਲਫਨ 3 ਜਿਹਦੇ ਵਿੱਚ ਅਹਿਲਕਾਰ ਸੀ ਜਨਾਬ ਮਾਜਦ ਤੇ ਨਈਮ, ਇਹ ਦੋਨੇ ਖਲੋਤੇ ਹੋਏ ਸੀਗੇ ਤੇ 2 ਨਾਲ ਨਾਮਾਲੂਮ ਸੀਗੇ, ਉਹ ਥੋੜੇ ਜਿਹੇ ਅੱਗੇ ਖਲੋਤੇ ਹੋਏ ਸੀਗੇ। ਉਹਨਾਂ ਨੇ ਜਨਾਬ ਡਾਲਫਨ ਵਾਲਿਆਂ ਨੇ ਇਹਨਾਂ ਨੂੰ ਰੋਕਿਆ, ਰੋਕ ਕੇ ਤੇ ਤਲਾਸ਼ੀ ਲਈ। ਜੋ ਤਲਾਸ਼ੀ ਲਈ ਤੇ ਮੁੰਡਿਆਂ ਦੀ ਜੇਬ, ਮੁੰਡੇ ਖੁੰਡੇ ਹਜ਼ਾਰੀ ਬਾਤੋਂ ਕੋਈ ਸ਼ੀਸ਼ਾ ਸ਼ੂਸ਼ਾ ਪੀਂਦੇ ਆ ਇਹ ਉਹ ਮੁੰਡਿਆਂ ਦੀ ਜੇਬ ਦੇ ਵਿੱਚੋਂ ਨਾ ਉਹ ਬਿਜਲੀ ਵਾਲੀ ਸਿਗਰਟ ਨਹੀਂ ਇੱਕ ਹੁੰਦੀ, ਉਹਨੂੰ ਵਾਈਬ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ 'ਚ ਉਹਨੂੰ, ਇਲੈਕਟ੍ਰਿਕ ਸਿਗਰਟ, ਉਹ ਨਿਕਲ ਆਇਆ ਜਨਾਬ। ਤੇ ਜਨਾਬ ਡਾਲਫਨ ਵਾਲਿਆਂ ਨੇ ਉਹਨਾਂ ਨੂੰ ਸਾਈਡ ਤੇ ਲਿਜਾ ਕੇ ਤੇ ਨਾਲੇ ਚਪੇੜਾਂ ਮਾਰੀਆਂ। ਬਿਲਕੁਲ ਅੱਛਾ ਕੀਤਾ ਜਨਾਬ। ਜਿਹੜੇ ਬੱਚੇ ਗੈਰ ਅਖਲਾਕੀ ਚੀਜ਼ਾਂ ਜਾਂਦੇ ਉਹਨਾਂ ਨੂੰ ਚਪੇੜਾਂ ਵੱਜਣੀਆਂ ਚਾਹੀਦੀਆਂ ਵਾ। ਉਹ ਅਗਰ ਸਿਗਰਟ ਪੀਂਦੇ ਸੀਗੇ ਤੇ ਕੋਈ ਗੱਲ ਨਹੀਂ, ਚਾਚੇ ਸੀ ਨਾ ਪੁਲਿਸ ਵਾਲੇ, ਉਹਨਾਂ ਨੇ ਮਾਰ ਲਿਆ, ਮਾਰ ਕੁੱਟ ਕੇ ਘਰ ਭਜਾ ਦਿੰਦੇ, ਜਾਂ ਉਹਦੇ ਅੱਬੇ ਨੂੰ ਫੋਨ ਕਰਦੇ ਤੇਰਾ ਮੁੰਡਾ ਜਨਾਬ ਸਿਗਰਟਾਂ ਪੀਣ ਡਿਆ, ਫਲਾਂ ਕਰਨ ਡਿਆ। ਲੇਕਿਨ ਚਪੇੜਾਂ ਮਾਰਨ ਦਾ ਮਕਸਦ ਇਹ ਨਹੀਂ ਸੀਗਾ ਕਿ ਜਨਾਬ ਤੁਸੀਂ ਬਿਜਲੀ ਵਾਲੇ ਸਿਗਰਟ ਪੀਣ ਡੇ ਹੋ। ਚਪੇੜਾਂ ਮਾਰਨ ਦਾ ਮਕਸਦ ਇਹ ਸੀਗਾ ਕਿ ਜਨਾਬ ਜਿਹੜੇ ਤੁਹਾਡੀ ਜੇਬ ਦੇ ਵਿੱਚ ਪੈਸੇ ਆ ਨਾ 2 ਲੱਖ ਰੁਪਇਆ ਸਿੱਕਾ ਹੈ ਰਾਜੁਲ ਵਕਤ, ਉਹਦੇ ਚੋਂ 1.5 ਲੱਖ ਰੁਪਇਆ ਸਾਨੂੰ ਦੇ ਦਿਓ, ਨਹੀਂ ਤੇ ਸੰਗੀਨ ਮੁਕੱਦਮਾਤ ਦੇ ਵਿੱਚ ਤੁਹਾਨੂੰ ਫਸਾ ਦਿਆਂਗੇ। ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ। ਨਿਆਣੇ ਸੀ, ਡਰ ਗਏ, ਉਹਨਾਂ ਨੇ ਸਿਗਰਟ ਵੀ ਦੇ ਦਿੱਤੀ ਤੇ 1.5 ਲੱਖ ਰੁਪਇਆ ਵੀ ਜਨਾਬੇ ਵਾਲੀ ਜਿਹੜੇ ਡਾਲਫਨ ਵਾਲੇ ਸੀ ਉਹਨਾਂ ਨੇ ਫੜਿਆ ਤੇ ਫੜ ਕੇ ਆਪਣੀ ਜੇਬ 'ਚ ਪਾਇਆ। 50,000 ਮੁੰਡਿਆਂ ਨੂੰ ਵਾਪਸ ਕੀਤਾ, ਮੁੰਡੇ ਘਰ ਚਲੇ ਗਏ। ਜਿਸ ਟਾਈਮ ਘਰ ਗਏ ਆ ਵਾਲਦੇ ਮੁਹਤਰਮ ਨੇ ਜਨਾਬ ਦੇਖਿਆ ਕਿ ਮੇਰੇ ਮੁੰਡਿਆਂ ਨੇ 2 ਲੱਖ ਘਰ ਲਿਆਉਣਾ ਸੀਗਾ, 50,000 ਲੈ ਕੇ ਆਏ। ਪੁੱਛਿਆ ਵੀ 1.5 ਲੱਖ ਕਿੱਧਰ ਗਿਆ? ਉਹਨਾਂ ਨੇ ਕਿਹਾ ਜੀ ਉੱਥੇ ਪੁਲਿਸ ਵਾਲੇ ਖਲੋਤੇ ਸੀ ਚਾਚੂ, ਉਹਨਾਂ ਨੇ ਕਿਹਾ ਜੀ ਅਗਰ ਤੁਸੀਂ ਪੈਸੇ ਨਾ ਦਿੱਤੇ ਤਾਂ ਤੁਹਾਡੇ ਅਸੀਂ ਪਰਚੇ ਦਰਜ ਕਰਾਂਗੇ, ਤੁਸੀਂ ਬਿਜਲੀ ਵਾਲੇ ਸਿਗਰਟਾਂ ਪੀਂਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ। ਉਹ ਬੰਦਾ ਸਿਆਣਾ ਸੀ, ਉਹਨੇ ਫੌਰੀ ਤੌਰ ਤੇ 15 ਤੇ ਕਾਲ ਕੀਤੀ। ਪੁਲਿਸ ਆ ਗਈ, ਪੁਲਿਸ ਨੇ ਆ ਕੇ ਸਾਰੇ ਹਾਲਾਤੋਂ ਵਾਕਿਆ ਦੇਖੇ। ਜਨਾਬ ਦੋਨੇ ਪਾਰਟੀਆਂ ਨੂੰ ਐਸਐਚਓ ਸਰਗੋਦਾ ਰੋਡ ਦੇ ਸਾਹਮਣੇ ਪੇਸ਼ ਕਰਤਾ। ਐਸਐਚਓ ਸਰਗੋਦਾ ਰੋਡ ਨੇ ਦੋਨੇ ਪਾਰਟੀਆਂ ਸੁਣੀਆਂ। ਜ਼ਾਰੀ ਬਾਤ ਉਧਰ ਪੁਲਿਸ ਵਾਲੇ ਸੀ, ਉਧਰ ਸ਼ਰੀਫ ਸ਼ਹਿਰੀ ਸੀਗੇ। ਉਹਨੇ ਪਾਰਟੀਆਂ ਸੁਣਨ ਤੋਂ ਬਾਅਦ ਆਪਣੇ ਏਐਸਪੀ ਸਾਹਿਬ ਕੋਲ ਪਾਰਟੀਆਂ ਭੇਜਦੀਆਂ। ਪਹਿਲੇ ਤਾਂ ਏਐਸਪੀ ਸਾਹਿਬ ਕੋਲ ਇਹ ਰੌਲਾ ਚੱਲ ਗਿਆ ਕਿ ਜਨਾਬ ਡਾਲਫਨ ਵਾਲੇ 1 ਮੋਟਰਸਾਈਕਲ ਸੀਗੇ, 2 ਮੋਟਰਸਾਈਕਲਾਂ ਤੇ ਸੀਗੇ। ਜਨਾਬ ਇਨਕੁਆਇਰੀ ਕਰਨ ਡੇ ਉਹ 1.5 ਲੱਖ ਰੁਪਏ ਦੀ, ਤੁਸੀਂ ਮੋਟਰਸਾਈਕਲਾਂ ਲੱਭਣ ਲੱਗ ਗਏ ਹੋ ਕਿ 1 ਮੋਟਰਸਾਈਕਲ ਤੇ ਆਏ, ਡਾਲਫਨ ਵਾਲੇ 2 ਮੋਟਰਸਾਈਕਲਾਂ ਤੇ ਆਏ। ਬੜਾ ਸਾਫ਼ ਜਿਹਾ ਫਾਰਮੂਲਾ ਵਾ, ਪੈਸੇ ਲਏ ਆ ਨਹੀਂ ਲਏ, ਅਗਰ ਲਏ ਆ ਤੇ ਇਹਨਾਂ ਦੇ ਠੋਕ ਕੇ ਪਰਚਾ ਦਿਓ। ਇਹਨਾਂ ਨੇ ਜ਼ਿਆਦਤੀ ਕੀਤੀ ਨਿਆਣੇ ਦੇ ਨਾਲ। ਸਾਡੇ ਮੁਸਤਕਬਲ ਦੇ ਮਮਾਰ ਹੈਗੇ ਆ, ਨਿਆਣੇ ਹੈਗੇ ਆ, ਉਹਨਾਂ ਨੂੰ ਤੁਸੀਂ ਕੀ ਸਬਕ ਦੇਣ ਡੇ ਹੋ ਕਿ ਸਾਡੇ ਜਿਹੜੇ ਚਾਚੂ ਆ ਅਗਰ ਬੁਰਾਈ ਕਰੋਗੇ ਤੇ ਪੈਸੇ ਦੇ ਕੇ ਜਾਨ ਛਡਾ ਲੋਗੇ? ਇਸ ਤਰ੍ਹਾਂ ਨਹੀਂ ਹੁੰਦਾ ਜਨਾਬ। ਖੈਰ ਜੀ ਏਐਸਪੀ ਸਾਹਿਬ ਨੇ ਆਪਣੇ ਐਸਪੀ ਸਾਹਿਬ ਦੇ ਨੋਟਿਸ ਦਿੱਤਾ। ਫਿਰ ਵੀ ਚਲੋ ਭਲਾ ਹੋਵੇ ਐਸਪੀ ਸਾਹਿਬ ਦਾ ਕਿ ਮੋਟਰਸਾਈਕਲਾਂ ਤੋਂ ਜਾਨ ਛਡਾ ਕੇ ਉਹ ਪੈਸੇ ਵਾਲ ਵੀ ਆਏ ਆ। ਉਹਨਾਂ ਜਨਾਬ ਐਸਪੀ ਸਾਹਿਬ ਦੇ ਨੋਟਿਸ ਦੇ ਕੇ ਦੋਨਾਂ ਮੁਲਾਜ਼ਮਾਂ ਨੂੰ ਚਾਰਜ ਸ਼ੀਟ ਕਰਤਾ। ਹੁਣ ਜਿਹੜੇ 2 ਨਾਮਾਲੂਮ ਨੇ ਉਹਨਾਂ ਦਾ ਹਾਲੇ ਤੱਕ ਨਹੀਂ ਪਤਾ ਉਹ ਕਿੱਥੇ ਨੇ ਕਿੱਥੇ ਨਹੀਂ। ਚਾਰਜ ਸ਼ੀਟ ਕਰਕੇ ਹੁਣ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ। ਜਦ ਕਿ ਸਾਡੀ ਜਿਹੜਾ ਸ਼ਾਹਦ ਆ ਉਹਦੇ ਨਾਲ ਅੱਜ ਸਵੇਰੇ ਗੱਲ ਹੋਈ ਆ। ਮੈਂ ਕਿਹਾ ਸ਼ਾਹ ਸਾਹਿਬ ਤੁਹਾਡੇ 1.5 ਲੱਖ ਦਾ ਕੀ ਬਣਿਆ? ਉਹਨੇ ਕਿਹਾ ਜੀ 1.5 ਲੱਖ ਦਾ ਸਾਨੂੰ ਕੋਈ ਨਹੀਂ ਪਤਾ ਕੀ ਬਣਿਆ, ਲੇਕਿਨ ਅਲਬੱਤਾ ਮੋਟਰਸਾਈਕਲਾਂ ਦਾ ਰੌਲਾ ਜ਼ਰੂਰ ਪਿਆ ਆ ਕਿ ਸਾਡੇ ਕੋਲ 1 ਮੋਟਰਸਾਈਕਲ ਸੀ, ਡਾਲਫਨ ਵਾਲੇ ਕੋਲ 2 ਮੋਟਰਸਾਈਕਲਾਂ ਸੀਗੀਆਂ, 3 ਮੋਟਰਸਾਈਕਲਾਂ ਲਾਗੋਂ ਦੀ ਵੀ ਲੰਘੀਆਂ ਸੀ। ਲਾਗੇ ਸਰਗੋਦਾ ਰੋਡ ਆ, ਉੱਥੋਂ ਇੱਕ ਬੱਸ ਵੀ ਲੰਘੀ ਸੀਗੀ, ਇੱਕ ਕਾਰ ਵੀ ਲੰਘੀ ਸੀਗੀ।
ਇਸ ਤਰ੍ਹਾਂ ਦੀ ਇਨਕੁਆਰੀਆਂ ਚੱਲਦੀਆਂ ਪਈਆਂ। ਏਐਸਪੀ ਸਾਹਿਬ ਕੋ ਖੁਦਾ ਦਾ ਨਾਮ ਲਵੋ ਕਿ ਪੈਸਿਆਂ ਦੀ ਇਨਕੁਆਰੀ ਆ, ਤੁਸੀਂ ਮੋਟਰਸਾਈਕਲਾਂ ਦੀ ਇਨਕੁਆਰੀ ਕਰਨ ਲੱਗ ਗਏ ਹੋ। ਖੈਰ ਜੀ, ਹੁਣ ਚਾਰਜ ਸ਼ੀਟ ਹੋ ਗਿਆ, ਹੁਣ ਇੱਕ ਇਨਕੁਆਰੀ ਦਾ ਆਗਾਜ਼ ਹੋ ਗਿਆ ਵਾ। ਅੱਲਾ ਕਰੇ ਕਿ ਇਨਸਾਫ ਜਿਹੜਾ ਵਾ ਉਹ ਸ਼ਾਹ ਸਾਹਿਬ ਨੂੰ ਲੱਭ ਜਾਵੇ। ਲੇਕਿਨ ਸ਼ਾਹ ਸਾਹਿਬ ਫਿਲਹਾਲ ਬੜੇ ਮਾਯੂਸ ਨਜ਼ਰ ਆ ਰਹੇ ਆ। ਉਹਨੇ ਕਿਹਾ ਜੀ ਮੇਰੀ ਬੀਵੀ ਜਿਹੜੀ ਆ ਉਹ ਹਸਪੀਟਲ ਆ ਅਤੇ ਮੈਨੂੰ ਕਿਸੇ ਨੇ ਸੱਦਿਆ ਵੀ ਨਹੀਂ ਹੈਗਾ ਕਿ ਆ ਕੇ ਜਨਾਬ ਤੁਹਾਡੀ ਇਨਕੁਆਇਰੀ ਹੋਣੀ ਆ, ਕੀ ਹੋਣਾ ਕੀ ਨਹੀਂ। ਇੱਕ ਵਾਰੀ ਬੁਲਾਇਆ, ਉਸ ਤੋਂ ਬਾਅਦ ਗੱਲਬਾਤ ਕਰਕੇ ਤੇ ਸਾਨੂੰ ਘਰਾਂ ਨੂੰ ਭੇਜ ਦਿੱਤਾ ਵਾ। ਬਹੁਤ ਸ਼ੁਕਰੀਆ।